ਮੰਨੀਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ ਤੇ ਮਨਜੀਤ ਸਿੰਘ ਘੁਮਾਣਾ ਦੀ ਅਗਵਾਈ ਹੇਠਾਂ ਜਾਰੀ ਕਿਸਾਨ ਸੰਘਰਸ਼ ਦੇ ਦੌਰਾਨ ਮੌਤ ਦੇ ਮੂੰਹ ਦੇ ਵਿੱਚ ਗਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ 23 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਦਾ ਮਾਮਲਾ 6ਵੇਂ ਦਿਨ ਵੀ ਕਿਸੇ ਤਣ ਪੱਤਰ ਨਾ ਲੱਗ ਸਕਿਆ, ਕਿਉਂਕਿ ਮ੍ਰਿਤਕ ਦੇ ਪਰਿਵਾਰ ਅਤੇ ਕਿਸਾਨ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਮੰਗ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਵੀ ਕਤਲ ਦਾ ਕੇਸ ਦਰਜ ਨਹੀਂ ਕੀਤਾ ਗਿਆ। ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਦੀ ਮੌਤ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ, ਪਰ ਅਜਿਹਾ ਨਾ ਹੋਣ ਕਰਕੇ ਸ਼ੁਭਕਰਨ ਦੀ ਲਾਸ਼ ਸਰਕਾਰੀ ਰਜਿੰਦਰਾ ਹਸਪਤਾਲ ਵਿਚਲੇ ਮੁਰਦਾ ਘਰ ਦੇ ਵਿੱਚ ਹੀ ਪਈ ਹੈ। ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਭਾਵੇਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਅਤੇ ਕਿਸਾਨ ਨੇਤਾਵਾਂ ਨੂੰ ਪੋਸਟਮਾਰਟਮ ਦੇ ਲਈ ਮਨਾਉਣ ਦੇ ਲਈ ਸਰਗਰਮੀਆਂ ਕੀਤੀਆਂ ਗਈਆਂ ਸਨ, ਪਰ 4 ਦਿਨਾਂ ਤੋਂ ਅਜਿਹੀਆਂ ਸਰਗਰਮੀਆਂ ਵੀ ਠੱਪ ਹੋ ਕੇ ਰਹਿ ਗਈਆਂ ਨੇ। ਕਿਸਾਨਾਂ ਦਾ ਤਰਕ ਇਹ ਹੈ ਕਿ ਕੇਸ ਦਰਜ ਕੀਤੇ ਬਿਨਾਂ ਪੋਸਟਮਾਰਟਮ ਨਹੀਂ ਕਰਵਾਉਣਗੇ। ਗੱਲ ਹੁਣ ਰੁਕੀ ਹੋਈ ਹੈ। ਲੋਕ ਆਪਣੇ ਤਰੀਕੇ ਨਾਲ ਸੰਘਰਸ਼ ਕਰਦੇ ਨੇ। ਲੋਕਾਂ ਦਾ ਗੱਲਬਾਤ ਕਰਨ ਦਾ ਤਰੀਕਾ, ਸੰਘਰਸ਼ ਕਰਨ ਦਾ ਤਰੀਕਾ ਆਪਣਾ ਹੋ ਸਕਦਾ ਹੈ, ਪਰ ਸਰਕਾਰਾਂ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਸਾਹਮਣੇ। ਸ਼ੁਭਕਰਨ ਸਿੰਘ ਜੇਕਰ ਇੱਕ ਜਿਉਂਦੇ ਬੰਦੇ ਦੇ ਸਮਾਜ ਦੇ ਵਿੱਚ ਹੱਕ ਹਕੂਕ ਹੈ, ਇਸੇ ਤਰ੍ਹਾਂ ਇੱਕ ਲਾਸ਼ ਦਾ ਵੀ, ਇੱਕ ਡੈਡ ਬੋਡੀ ਦਾ ਵੀ ਸਤਿਕਾਰ ਆ। ਆਪਣੇ ਜ਼ਮਾਨੇ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇਹਦਾ ਡੈਡ ਬੋਡੀ ਨੂੰ ਰੋਲਣ ਨਹੀਂ ਦਿੰਦੇ ਲੋਕ। ਉਹ ਤਾਂ ਹੁਣ ਸਰਕਾਰਾਂ ਹੀ ਇੰਨੀਆਂ ਬੇਸ਼ਰਮ ਤੇ ਇੰਨੀਆਂ ਢੀਠ ਹੋ ਚੁੱਕੀਆਂ ਕਿ ਡੈਡ ਬੋਡੀ ਸੜਕ ਤੇ ਰੱਖ ਕੇ ਪ੍ਰਦਰਸ਼ਨ ਕਰਨਾ ਪੈਂਦਾ। ਪਰ ਇਖਲਾਕੀ ਤੌਰ ਤੇ ਇਹ ਗੱਲਾਂ ਨਾ ਤਾਂ ਸਾਡੇ ਸਮਾਜ ਦੇ ਵਿੱਚ ਪਹਿਲਾਂ ਸੀਗੀਆਂ, ਨਾ ਹੁਣ ਵੀ ਕੋਈ ਬਹੁਤੇ ਲੋਕ ਨਹੀਂ ਇਸ ਚੀਜ਼ ਨੂੰ ਸਹੀ ਨਹੀਂ ਮੰਨਦੇ। ਡੈਡ ਬੋਡੀ ਦਾ ਆਪਣਾ ਇੱਕ ਸਤਿਕਾਰ ਹੈ। ਮਰੇ ਬੰਦੇ ਦੇ ਵੀ ਆਪਣੇ ਉਹਦੇ ਵੀ ਕੋਈ ਜਿਵੇਂ ਜਿਉਂਦੇ ਦੇ ਹੱਕ ਹਕੂਕ ਨੇ, ਤਾਂ ਉਹ ਵੀ ਕੋਈ ਇੱਜ਼ਤ ਦੇ ਨਾਲ ਵਿਦਾਇਗੀ ਭਾਲਦਾ, ਉਹ ਵੀ ਕੋਈ ਇੱਜ਼ਤ ਦਾ ਹੱਕਦਾਰ ਆ ਤੇ ਉਹਨੂੰ ਉਸੇ ਤਰੀਕੇ ਨਾਲ ਹੀ ਵਿਦਾਇਗੀ ਦਿੱਤੀ ਜਾਣੀ ਚਾਹੀਦੀ ਹੈ। ਪਰ ਹੁਣ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਉੱਤੇ ਇੱਕ ਪਾਸੇ ਕੇਸ ਦਰਜ ਨਹੀਂ ਹੋ ਰਿਹਾ, ਉਹਦੇ ਕਰਕੇ ਪੰਜਾਬ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਦੂਜੇ ਪਾਸੇ ਉਹ ਕੋਈ ਰਾਬਤਾ ਵੀ ਨਹੀਂ ਕਰ ਰਹੀ ਕਿ 1 ਕਰੋੜ ਰੁਪਈਆ ਦੇ ਦੇਣਾ ਤੇ ਉਸ ਤੋਂ ਬਾਅਦ ਸਰਕਾਰੀ ਨੌਕਰੀ ਦਾ ਐਲਾਨ ਕਰਕੇ ਕੀ ਸਰਕਾਰ ਦਾ ਫਰਜ਼ ਖਤਮ ਹੈ? ਆਪਾਂ ਉਸ ਦਿਨ ਵੀ ਆਖਿਆ ਸੀ ਜਿਸ ਦਿਨ ਗੋਲੀ ਚੱਲੀ ਸੀ ਕਿ ਸਰਕਾਰ ਦਾ ਕੰਮ ਸਿਰਫ ਫੰਡ ਜਾਰੀ ਕਰਨੇ ਨਹੀਂ ਹੁੰਦਾ, ਸਰਕਾਰ ਦਾ ਕੰਮ ਆਪਣੇ ਨਾਗਰਿਕਾਂ ਨੂੰ ਪ੍ਰੋਟੈਕਟ ਕਰਨਾ ਹੁੰਦਾ। ਟੈਕਨੀਕਲ ਤੌਰ ਤੇ ਵੀ ਜੇਕਰ ਹਸਪਤਾਲ ਦੇ ਵਿੱਚ ਕੋਈ ਝਗੜੇ ਦਾ ਕੇਸ ਜਾਂਦਾ ਤੇ ਡਾਕਟਰ ਆਪਣੇ ਪੱਧਰ ਤੇ ਜਾਂ ਐਸਐਮਓ ਕਹਿੰਦਾ ਕਿ ਜੀ ਤੁਹਾਨੂੰ ਪੁਲਿਸ ਰਿਪੋਰਟ ਕਰਨੀ ਪਊਗੀ। ਮੰਨ ਲਓ ਆਪਾਂ ਆਮ ਗੱਲ ਕਰਦੇ, ਮੰਨ ਲਓ ਪਿੰਡ ਦੇ ਵਿੱਚ 2 ਲੋਕਾਂ ਦਾ ਝਗੜਾ, 2 ਜਣਿਆਂ ਦਾ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਦੋਨੇ ਧਿਰਾਂ ਗਈਆਂ ਸਿਵਲ ਹਸਪਤਾਲ। ਇੱਕ ਕਹਿੰਦਾ ਮੈਂ 25 ਬਣਾਉਣੀ ਹੈ, ਇੱਕ ਕਹਿੰਦਾ ਮੈਂ 26 ਬਣਾਉਣੀ ਹੈ, ਚਲੋ ਜੋ ਵੀ ਹੈ। ਉਹ ਐਸਐਮਓ ਕਹਿੰਦਾ ਵੀ ਤੁਹਾਨੂੰ ਪੁਲਿਸ ਰਿਪੋਰਟ ਤਾਂ ਕਰਨੀ ਪਊ, ਤੇ ਕਈ ਲੋਕ ਜਾਣ ਕੇ ਐਸਐਮਓ ਨੂੰ ਕਹਿੰਦੇ ਕਿ ਅਸੀਂ ਤੂੰ ਪੁਲਿਸ ਸੱਦ, ਮਤਲਬ ਜੋ ਚੱਲਦਾ ਕਾਨੂੰਨਾਂ ਦੀ ਉਲੰਘਣਾ ਜਾਂ ਕਹਿ ਲਓ ਕਾਨੂੰਨਾਂ ਦੀ ਦੁਰਵਰਤੋਂ, ਕਹਿੰਦਾ ਤੂੰ ਪੁਲਿਸ ਸੱਦ, ਅਸੀਂ ਕੇਸ ਬਣਵਾਉਣਾ। ਇੱਥੇ ਪੁਲਿਸ ਕਿੱਧਰ ਗਈ? ਇੱਥੇ ਡਾਕਟਰ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਐਮਐਲਆਰ ਹੀ ਆਪਣੇ ਵੱਲੋਂ ਲਿਖ ਦਿੰਦਾ ਜਾਂ ਕਾਨੂੰਨੀ ਤੌਰ ਤੇ ਉੱਥੋਂ ਦੀ ਪੁਲਿਸ ਸੰਬੰਧਿਤ ਥਾਣੇ ਨੂੰ ਕਹਿ ਦਿੰਦਾ ਕਿ ਭਾਈ ਤੁਸੀਂ ਐਮਐਲਆਰ ਦਰਜ ਕਰ ਲਓ। ਅੱਗੇ ਤੋਂ ਕਾਨੂੰਨੀ ਸਲਾਹ ਜਿਹੜੇ ਲੋਕ ਇਸ ਗੱਲ ਦੀ ਰੱਖਦੇ ਨੇ ਜਾਣਕਾਰੀ, ਉਹਨਾਂ ਨੂੰ ਪਤਾ ਕਿ ਐਮਐਲਆਰ ਤੋਂ ਹੀ ਐਫਆਈਆਰ ਦਰਜ ਹੋ ਜਾਂਦੀ ਹੈ। ਬਹੁਤ ਮਾਮਲਿਆਂ 'ਚ ਪੁਲਿਸ ਅਜਿਹਾ ਕਰਦੀ ਹੈ। ਕੋਈ ਵੱਡੀ ਘਟਨਾ ਵਾਪਰ ਗਈ ਸਿਵਲ ਹਸਪਤਾਲ ਜਾਂ ਹਸਪਤਾਲ ਦੇ ਵਿੱਚ, ਉਸ ਘਟਨਾ ਨਾਲ ਸੰਬੰਧਿਤ ਕੋਈ ਜ਼ਖਮੀ ਗਿਆ, ਕੋਈ ਮ੍ਰਿਤਕ ਗਿਆ, ਐਮਐਲਆਰ ਦਰਜ ਹੋ ਗਈ, ਉਹਦੇ ਤੋਂ ਗਾਂ ਐਫਆਈਆਰ ਦਰਜ ਹੋ ਜਾਂਦੀ ਹੈ ਉਸੇ ਤੋਂ ਹੀ। ਪਰ ਇੱਥੇ ਤਾਂ ਉਹ ਵੀ ਨਹੀਂ ਹੋਈ। ਹੁਣ ਹਰਿਆਣਾ ਪੁਲਿਸ ਦਾ ਤਰਕ ਇਹ ਦੇ ਰਹੀ ਹੈ ਕਿ ਹਰਿਆਣਾ ਪੁਲਿਸ ਕਹਿੰਦੀ ਹੈ ਕਿ ਇਹਦਾ ਸਾਡੇ ਇਲਾਕੇ 'ਚ ਮਾਰਿਆ ਗਿਆ। ਜੇਕਰ ਤੁਹਾਡੇ ਇਲਾਕੇ 'ਚ ਮਾਰਿਆ ਗਿਆ ਤੇ ਡੈਡ ਬੋਡੀ ਫਿਰ ਪੰਜਾਬ ਵਾਲਿਆਂ ਨੂੰ ਕਿਵੇਂ ਮਿਲੀ? ਤੁਹਾਡੇ ਇਲਾਕੇ 'ਚੋਂ ਤਾਂ ਫਿਰ ਉਹ ਤੁਹਾਡੇ ਵਾਲੇ ਪਾਸੇ ਜਾਣੀ ਸੀ। ਤੁਸੀਂ ਅੰਦਰ ਆ ਕੇ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਤੋਂ ਬਾਅਦ ਜੇ ਗੋਲੀ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ, ਪੰਜਾਬ ਦੀ ਹੱਦ, ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਚੱਲੀ ਹੈ, ਤੇ ਫਿਰ ਮਰਨ ਵਾਲਾ ਬੰਦਾ ਪਿਛਲੇ ਪਾਸੇ ਗੋਲੀ ਦੇ ਕਿਵੇਂ ਜਾ ਵੜਿਆ? ਉਹ ਹਰਿਆਣੇ 'ਚ ਕਿਵੇਂ ਚਲਾ ਗਿਆ? ਪਰ ਟੈਕਨੀਕਲ ਤੌਰ ਤੇ ਸਰਕਾਰ ਨੂੰ ਇਹ ਜਵਾਬ ਦੇਣੇ ਚਾਹੀਦੇ ਆ, ਪੰਜਾਬ ਪੁਲਿਸ ਨੂੰ ਦੇਣੇ ਚਾਹੀਦੇ ਆ, ਔਰ ਮੌਕਾ ਵੇਖਣਾ ਚਾਹੀਦਾ ਸੀ, ਸ਼ਨਾਖਤ ਕਰਨੀ ਚਾਹੀਦੀ ਸੀ। ਜੇਕਰ ਉੱਥੋਂ ਦੀ ਵੀ ਸੀਗੀ ਤਾਂ ਉੱਥੋਂ ਹੀ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਤੁਸੀਂ ਕੇਸ ਦਰਜ ਕਰੋ। ਹੁਣ ਮਸਲਾ ਹੱਦਾਂ ਦਾ ਥੋੜ੍ਹਾ ਹੈ, ਮਸਲਾ ਤਾਂ ਕਤਲ ਦਾ, ਕਿ ਗੋਲੀ ਚੱਲੀ ਹੈ, ਗੋਲੀ ਚੱਲਣ ਤੋਂ ਬਾਅਦ ਬੰਦਾ ਮਰ ਗਿਆ, ਕਿਸਾਨ ਸ਼ਹੀਦ ਹੋ ਗਿਆ। ਉਸ ਗੱਲ ਤੇ ਕੋਈ ਆ ਨਹੀਂ ਰਿਹਾ। ਨਾ ਸਰਕਾਰ ਆ ਰਹੀ ਹੈ ਸਾਡੀ, ਨਾ ਹਰਿਆਣਾ ਸਰਕਾਰ ਆ ਰਹੀ ਹੈ। ਗੱਲਾਂ ਰੌਲਾ ਹੁਣ ਹੱਦਾਂ ਦਾ ਪਾਈ ਬੈਠਾ ਕਿ ਨਹੀਂ ਜੀ ਉਹਨਾਂ ਦੀ ਹੱਦ ਆ, ਨਹੀਂ ਜੀ ਉਹਨਾਂ ਦੀ ਹੱਦ ਹੈ। ਬੰਦਾ ਤਾਂ ਮਰਿਆ ਨਾ, ਕਿਸਾਨ ਤਾਂ ਸ਼ਹੀਦ ਹੋਇਆ, ਗੋਲੀ ਤਾਂ ਚੱਲੀ ਹੈ। ਜੇ ਤੁਹਾਡੇ 'ਚ ਇੰਨੀ ਕਹਿਣ ਦੀ ਪਹੁੰਚ ਨਹੀਂ ਕਿ ਗੋਲੀ ਕਿਉਂ ਚਲਾਈ ਹੈ, ਸਰਕਾਰ ਦੇ ਕਿਸੇ ਮੰਤਰੀ ਦੇ ਵਿੱਚ, ਸਰਕਾਰ ਦੇ ਵਿੱਚ, ਮੁੱਖ ਮੰਤਰੀ ਦੇ ਵਿੱਚ,
ਤਾਂ ਘੱਟੋ ਘੱਟ ਇਹ ਤਾਂ ਕਹੋ ਕਿ ਸਾਡਾ ਬੰਦਾ ਮਰ ਗਿਆ, ਤੁਸੀਂ ਮਾਰਿਆ ਬੰਦਾ। ਘੱਟੋ ਘੱਟ ਇੰਨੀ ਗੱਲ ਤਾਂ ਕਹਿ ਸਕਦੇ ਹੋ ਤੁਸੀਂ, ਕਿ ਇੰਨੀ ਵੀ ਨਹੀਂ ਕਹਿ ਸਕਦੇ। ਉਹਦੇ ਤਾਂ ਬੜਾ ਕਹਿੰਦੇ ਸੀ ਅਸੀਂ ਕੇਸ ਦਰਜ ਕਰਾਂਗੇ, ਸਾਡੀ ਸਰਕਾਰ ਜਾਂਦੀ ਹੈ ਤਾਂ ਜਾਵੇ। ਅੱਜ ਉਹ ਕਿੱਧਰ ਗਈ? ਅੱਜ ਉਹ ਦਲੇਰੀ ਕਿੱਥੇ ਗਈ? ਅੱਜ ਉਹ ਜਿਹੜਾ ਤੁਹਾਡੇ ਉਹਦੇ ਜਿਹੜਾ ਜਜ਼ਬਾ ਦਿਖ ਰਿਹਾ ਸੀ ਤੁਹਾਡੀ ਉਹਦੇ ਗੱਲਬਾਤ ਦੇ ਵਿੱਚ, ਉਹ ਜਜ਼ਬਾ ਕਿੱਥੇ ਗਿਆ? ਕਿ ਉਹ ਗੱਲਾਂ ਲੋਕਾਂ ਨੂੰ ਟਿਕਾਉਣ ਵਾਸਤੇ ਸੀ? ਕਿ ਉਹ ਗੱਲਾਂ ਸਿਰਫ ਫਾਰਮੈਲਿਟੀ ਦੇ ਤੌਰ ਤੇ ਸੀਗੀਆਂ ਕਿ ਚਲੋ ਇੱਕ ਵਾਰੀ ਲੋਕ ਰੋਹ ਹੈ, ਇਹਨੂੰ ਸ਼ਾਂਤ ਕਰ ਦਿਓ ਤੇ ਉਸ ਤੋਂ ਬਾਅਦ ਆਪੇ ਦੇਖੀ ਜਾਊਗੀ ਜੋ ਹੋਊਗਾ। ਜੋ ਦੇਖੀ ਜਾਊ ਜੋ ਹੋਊਗਾ, ਇਹ ਗੱਲ ਲੋਕ ਤਾਂ ਕਰ ਸਕਦੇ ਆ, ਪਰ ਸਰਕਾਰਾਂ ਨੇ ਇਸ ਗੱਲ ਦੀ ਹਮੇਸ਼ਾ ਭਰਪਾਈ ਕੀਤੀ ਆ। ਹਮੇਸ਼ਾ ਜਿਹੜੇ ਲੀਡਰ ਆਪਣੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀ ਕੇਰਾਂ ਗੋਲੀ ਚਲਾ ਦਿਓ, ਕੋਈ ਨਹੀਂ ਲੋਕ ਕੀ ਆ ਟਿਕ ਜਾਣਗੇ, ਕਿੱਡਾ ਕੋਟਕਪੂਰਾ ਸ਼ਹਿਰ ਹੈ, ਕਿੱਡਾ ਕੁ ਪਿੰਡ ਹੈ, ਅੱਜ ਤੱਕ ਪਛਤਾਵਾ ਕਰਨ ਤੋਂ ਬਾਅਦ ਵੀ ਵਾਪਸੀ ਨਹੀਂ ਹੋ ਸਕੀ। ਲੋਕਾਂ ਦੇ ਘਰਾਂ 'ਚ ਜਾ ਕੇ ਪਰਸਨਲੀ ਤੌਰ ਤੇ ਮੀਟਿੰਗਾਂ ਵੀ ਕਰ ਲਈਆਂ, ਪੰਥਕ ਜਥੇਬੰਦੀਆਂ ਨੂੰ ਵੀ ਮਿਲ ਲਏ, ਪੰਥਕ ਜਥੇਬੰਦੀ ਵੀ ਉੱਥੇ ਸਮਝੌਤਾ ਕਰਨ ਦੇ ਲਈ ਪੂਰਾ ਟੈਲ ਲਾਤਾ, ਆਗੂਆਂ ਨੂੰ ਵੀ ਕਹਿਤਾ, ਕਾਂਗਰਸੀਆਂ ਨੂੰ ਵੀ ਬਥੇਰਾ ਸ਼ਾਂਤ ਕਰਤਾ ਉੱਥੋਂ ਦਿਆਂ ਨੂੰ, ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕਹਿ ਕਵਾ ਦਿੱਤਾ। ਕਿ ਲੋਕਾਂ ਦਾ ਰੋਹ ਘਟਿਆ? ਨਹੀਂ ਘਟਿਆ। ਇਸੇ ਤਰ੍ਹਾਂ ਇਹ ਸਰਕਾਰ ਦੇ ਵਿੱਚ ਵੀ ਹੋਣਾ। ਜੇਕਰ ਇਸੇ ਤਰ੍ਹਾਂ ਇੱਕ ਮ੍ਰਿਤਕ ਦੇਹ ਦਾ ਤਿਰਸਕਾਰ ਹੁੰਦਾ ਰਿਹਾ, ਉਹਦੀ ਬੇਇੱਜ਼ਤੀ ਹੁੰਦੀ ਰਹੀ, ਲੋਕ ਯਾਦ ਰੱਖਣਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ।